ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह अज के प्रोग्राम च आप सब का स्वागत करदा। व्यूअर्स, अज असी यूरोपीयन यूनियन संबंधी यूके विच होए रेफरेंडम बारे गलबात करांगे। करीब 52% लोगों ने यह फैसला किया कि यूके हुण यूरोपीयन यूनियन का हिस्सा नहीं रहेगा। इस फैसले का यूके की इकोनॉमी ते की प्रभाव पवेगा ते यूके विच वसती सिख भाईचारे दे उपर इसका की असर होवेगा। इस बारे चर्चा करने लई यूके तो मीडिया परसनैलिटी डॉक्टर गुरदीप सिंह जी साडे नाल जुड़ चुके हैं। आओ अज की विचार चर्चा की शुरुआत उन्हां नाल मिल के करते हैं। हाँ जी डॉक्टर साहब, वाहिगुरू जी का खालसा वाहिगुरू जी की फतेह। जी अमरजीत सिंह जी, तुहानूं ते तुहाडे सारे व्यूअर्स नूं दिल दीआं गहराइयां तो और यूके दीआं फिजावां तो वाहिगुरू जी का खालसा वाहिगुरू जी की फतेह। डॉक्टर गुरदीप सिंह जी, सब तो पहला मैं तुहाडे कोलों यही पूछना चाहूँगा कि जिहड़ा यह फैसला आया है कि यूके हुण यूरोपीयन यूनियन का हिस्सा नहीं रहेगा, इस बारे तुसीं की सोचते हो? मैं थोड़े जिहे तुहानूं इहदे विच जे ब्रीफ जिहा दस दिआं तुहाडे सवाल का जवाब देण तो पहला। जी बिल्कुल सर। ये एक्चुअली है कि क्योंकि जिहड़ा 23 जून नूं 460 ਲੱਖ ਜਿਹੜੇ यूके ਦੇ ਵੋਟਰ ਨੇ ਉਹਨਾਂ ਨੇ ਜਿੱਦਾਂ ਤੁਸੀਂ ਆਪੇ ਕਿਹਾ ਕਿ ਫੈਸਲਾ ਹੋ ਗਿਆ ਕਿ ਹੁਣ ਜਿਹੜਾ ਇਹ ਯੂਰਪੀਅਨ ਯੂਨੀਅਨ ਦਾ ਹਿੱਸਾ ਜਿਹੜਾ ਇਹ ਇੰਗਲੈਂਡ ਨਹੀਂ ਰਹੇਗਾ ਜੀ। तो ये ਜਿਹੜਾ फैसला होया है इस ते थोड़े ਜਿਹੇ ਜੇ ਆਪਾਂ ਪਿਛੋਕੜ ਦੇ ਵਿੱਚ ਜਾਈਏ, ਯੂਰਪੀਅਨ ਯੂਨੀਅਨ ਅਸਲ ਦੇ ਵਿੱਚ 1999 ਦੇ ਵਿੱਚ ਹੋਣ ਦੇ ਵਿੱਚ ਆਈ ਸੀ ਜਦੋਂ इसने पक्के तौर पर 2002 ਦੇ ਵਿੱਚ ਮੁਕੰਮਲ ਤੌਰ पर ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜੀ। ਤੇ ਇਸ ਵਕਤ ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜੇ ਲਗਭਗ ਤਕਰੀਬਨ 28 ਮੁਲਕ ਜਿਹੜੇ ਨੇ ਇਸ ਦੇ ਵਿੱਚ ਆਉਂਦੇ ਨੇ ਜੀ ਤੇ 19 ਦੇਸ਼ਾਂ ਦੀ ਜਿਹੜੀ ਕਰੰਸੀ ਹੈ ਉਹ ਯੂਰੋ ਹੈ ਤੇ ਯੂਰਪੀਅਨ ਯੂਨੀਅਨ ਦੇ ਜਿਹੜੇ 28 ਦੇਸ਼ਾਂ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਦੇਸ਼ 'ਚ ਜਾਣ ਦੇ ਵਿੱਚ ਕੰਮ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਖੁੱਲ੍ਹ ਪ੍ਰਾਪਤ ਸੀ। ਲੇਕਿਨ ਹੋਇਆ ਕੀ, ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇੰਗਲੈਂਡ ਹੈ ਇੱਥੇ ਕਿਉਂਕਿ ਫੈਸਿਲਿਟੀਜ਼ ਬਹੁਤ ਸਾਰੀਆਂ ਨੇ ਤੇ ਯੂਰਪੀਅਨ ਯੂਨੀਅਨ ਦੇ ਜਿਹੜੇ ਵਧੇਰੇ ਕਰਕੇ ਲੋਕ ਸਨ, ਖਾਸ ਕਰਕੇ ਜਿਹੜੇ ਥੋੜੇ ਜਿਹੇ ਪਛੜੇ ਜਿਹੇ ਮੁਲਕ ਸਨ, ਜਦੋਂ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਦੇ ਜਿਹੜਾ ਸਾਰਾ ਦਾ ਸਾਰਾ ਉੱਥੋਂ ਦੇ ਬਸ਼ਿੰਦਿਆਂ ਦਾ ਰੁਖ ਜਿਹੜਾ ਸੀ ਇੰਗਲੈਂਡ ਵੱਲ ਸੀ ਤੇ ਇੰਗਲੈਂਡ ਦੇ ਲੋਕਾਂ ਦੇ ਵਿਚਕਾਰ ਵੀ ਜਿਹੜਾ ਇਹ ਕਾਫੀ ਖਾਸਾ ਜਿਹੜਾ ਹਲਚਲ ਇੱਕ ਕਿਸਮ ਦੀ ਮਚ ਰਹੀ ਸੀ ਵੀ ਇਹ ਇੱਕ ਛੋਟਾ ਜਿਹਾ ਮੁਲਕ ਹੈ ਤੇ ਇਸ ਮੁਲਕ ਦੇ ਵਿੱਚ ਕਿਸ ਤਰ੍ਹਾਂ ਅਸੀਂ ਇੰਨੇ ਲੋਕਾਂ ਨੂੰ ਸਮਾਵਾਂਗੇ। तो 1957 ਦੇ ਵਿੱਚ ਮੈਂ ਥੋੜਾ ਜਿਹਾ ਫਿਰ ਪਿਛੋਕੜ ਦੇ ਵਿੱਚ ਜਾ ਰਿਹਾ ਜੀ। 1957 ਦੇ ਵਿੱਚ ਜਿਹੜੀ ਇਟਲੀ ਦੀ ਰਾਜਧਾਨੀ ਰੋਮ ਹੈ ਇਸ ਵਿਖੇ ਬੈਲਜੀਅਮ, ਫਰਾਂਸ, ਇਟਲੀ ਤੇ ਲਕਸਮਬਰਗ, ਨੀਦਰਲੈਂਡ ਔਰ ਪੱਛਮੀ ਜਰਮਨੀ ਵਿਚਕਾਰ ਕੁਝ ਸੰਧੀਆਂ ਹੋਈਆਂ ਸਨ ਜੀ। 1958 ਵਿੱਚ ਇਹ ਸੰਧੀਆਂ ਲਾਗੂ ਵੀ ਹੋ ਗਈਆਂ ਸਨ। ਤਾਂ ਮੈਂ ਬਹੁਤ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਂਦਾ, ਪਰ 1 ਨਵੰਬਰ 1993 ਨੂੰ ਨੀਦਰਲੈਂਡ ਵਿਖੇ ਇੱਕ ਮਾਸਟਰ ਰਿਚਰਡ ਸੰਧੀ ਦੇ ਨਾਮ ਦੇ ਨਾਲ ਇੱਕ ਅਸਲ ਸੰਧੀ ਹੋਈ ਸੀ ਜਿਸ ਨੂੰ ਕਿ ਯੂਰਪੀਅਨ ਯੂਨੀਅਨ ਦਾ ਸਫ਼ਰ ਜਿਸ ਨੂੰ ਕਿ ਆਰਾਮ ਆਪਾਂ ਮੰਨ ਸਕਦੇ ਹਾਂ ਤੇ ਜਿਸ ਨੂੰ ਯੂਰਪੀਅਨ ਕਮਿਊਨਿਟੀ ਦਾ ਨਾਮ ਦਿੱਤਾ ਗਿਆ। 1995 ਦੇ ਵਿੱਚ ਆਸਟ੍ਰੇਲੀਆ, ਫਿਨਲੈਂਡ ਔਰ ਸਵੀਡਨ ਯੂਰਪੀਅਨ ਮੁਲਕਾਂ ਦੇ ਵਿੱਚ ਸ਼ਾਮਲ ਹੋਏ। 2002 ਦੇ ਵਿੱਚ ਯੂਰਪ ਦੇ 12 ਦੇਸ਼ਾਂ ਨੇ ਆਪੋ ਆਪਣੀ ਕਰੰਸੀ ਬਦਲ ਕੇ ਇਸ ਦੀ ਕਰੰਸੀ ਨੂੰ ਯੂਰੋ ਕਰ ਲਿਆ ਜੀ। तो ਇਹਨਾਂ ਆਂਕੜਿਆਂ ਦੇ ਮੁਤਾਬਕ ਜਿਹੜੀ ਯੂਕੇ ਨੇ ਆਪਣੀ ਕਰੰਸੀ ਹੈ ਇਹ ਨਹੀਂ ਬਦਲੀ, ਯੂਕੇ ਨੇ ਆਪਣੀ ਕਰੰਸੀ ਪਾਉਂਡ ਹੀ ਰੱਖੀ। तो ਜਿਸ ਦੇ ਲਈ ਬਰਤਾਨੀਆ ਨੂੰ 5 ਅਲੱਗ-ਅਲੱਗ ਆਰਥਿਕ ਮਾਪਦੰਡ ਦੇ ਵਿੱਚੋਂ ਲੰਘਣਾ ਪਿਆ, ਜਿਸ ਦੇ ਲਈ ਐਸਾ ਕਿਹਾ ਜਾਂਦਾ ਹੈ ਕਿ ਇੱਕ ਸਰਵੇਖਣ ਦੇ ਮੁਤਾਬਕ ਕਿ 6 ਬਿਲੀਅਨ ਪਾਉਂਡ ਤੱਕ ਇੰਗਲੈਂਡ ਨੂੰ ਖਰਚਣਾ ਪਿਆ ਸੀ। तो यूरोपियन यूनियन के मैंबर के तौर पर कुछ नीतियां और कुछ आलोचनावां जरूर हुई ने ਤੇ ਖਾਸ ਤੌਰ ਉੱਪਰ ਯੂਕੇ ਦੇ ਵਿੱਚ ਯੂਰੋਪੀਅਨ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਜਿਹੜੀ ਹੈ ਖਟਕਦੀ ਸੀ, ਜਿਵੇਂ ਕਿ ਮੈਂ ਪਹਿਲੇ ਤੋਂ ਦੱਸ ਚੁੱਕਿਆ ਜੀ। ਤੋਂ ਜਨਵਰੀ 1913 ਦੇ ਵਿੱਚ ਜਿਹੜੇ ਇੱਥੋਂ ਦੇ ਪ੍ਰਧਾਨ ਮੰਤਰੀ ਨੇ ਡੇਵਿਡ ਕੈਮਰਨ, ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਜਦੋਂ ਕਿ ਇੱਥੇ ਇਲੈਕਸ਼ਨਾਂ ਹੋਈਆਂ ਸਨ। ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਚੋਣ ਜਿਹਨੂੰ ਆਪਾਂ ਕਹਿੰਦੇ ਆ ਇੱਕ ਮੈਨੀਫੈਸਟੋ ਜਿਹੜਾ ਇਸ਼ੂ ਕੀਤਾ ਜਾਂਦਾ ਚੋਣ ਲੜਨ ਤੋਂ ਪਹਿਲਾਂ, ਕਰਾਰਨਾਮਾ ਵੀ ਕਹਿ ਲਓ ਜਾਂ ਕਰਾਰਨਾਮਾ ਕਹਿ ਲਓ ਜਾਂ ਵਟ ਐਵਰ। तो कंजरवेटिव पार्टी के जो मैंबर पार्लीमेंट सन इन्होंने सारे ने मिल के यानी कि जो तैयार किया इस इन्होंने कहा कि कंजरवेटिव पार्टी जिन्होंने पटोरी पार्टी भी कहते हैं, जे इस पार्टी की सरकार बनती है तो एक रायशुमारी करवाई जाएगी। इस रायशुमारी के यूके भर के लोगों पासों पूछा जाएगा कि तुम यूरोप के रहना चाहते हो या नहीं रहना चाहते। तो यूके का यूरोप के रहना या ना रहना लोगों की इस राय उपर निर्भर होगा। ये मैनीफेस्टो जो डेविड कैमरन की पार्टी ने उस वक्त जो कि 2013 में चोणां हुई सन उदों ये जारी किया गया जी। तो कंजरवेटिव पार्टी के जो मैंबर पार्लीमेंट जेम्स वाटन सन
उन्होंने इस बिल का जो खरड़ा है वो प्राइवेट बिल के तौर पर लिया सी, तो जिसनों पार्लीमेंट 19 जून 2013 ये पढ़िया गया सी बकायदा। तो इस संबंधी जो प्रधानमंत्री ने डेविड कैमरन उन्होंने एक बुलारे के राही ये कहा गया सी कि वो इस नूं लैके खुश ने अते इस गल नूं यकीनी बनाया जाएगा कि कंजरवेटिव पार्टी अगर आ जाती है सत्ता दे विच तो जरूर ये रायशुमारी जिन्होंने तुसीं हुणे रेफरेंडम के कराया जाएगा जी। तो 5 जुलाई 2013 नूं इत्थों दी बरतानवी पार्लीमेंट का जिहड़ा हाउस ऑफ कॉमन्स है ਉਹਦੇ ਵਿੱਚ ਇਹ बिल पेश किया गया। 304 वोटां के फर्क के नाल ये पास हो गया, जबकि लेबर और लिबरल डेमोक्रेटिक पार्टियां के जिहड़े मैंबर पार्लीमेंट सन वो इस तो दूर रहे जी। पर यह जिहड़ा बिल सी ये नवंबर 2013 ਦੇ ਵਿੱਚ ਜਿਹੜਾ कि पास हो चुका सी। इसनूं फिर जिस तरह इत्थे हाउस ऑफ लॉर्ड्स है ਉਹਦੇ ਵਿੱਚ ਭੇਜਿਆ ਜਾਂਦਾ है, तो पास होने तो बाद फिर दिसंबर 13 ਦੇ ਵਿੱਚ हाउस ऑफ लॉर्ड्स ਜਿਹੜਾ ਉੱਪਰਲਾ ਸਦਨ ਹੈ ਇਸ ਦੇ ਵਿੱਚ ਭੇਜਿਆ ਗਿਆ। तो चोणों तो बाद 9 जून 2015 ਨੂੰ ਇਹ ਮੁੜ ਪਾਸ ਹੋਇਆ। ਇਸ ਦੇ ਹੁਣ 23 ਜੂਨ ਨੂੰ ਜਿਹੜੀ ਲੰਘੀ 23 ਜੂਨ ਹੈ ਜਿਹੜੀ ਥੋੜੇ ਦਿਨ ਪਹਿਲਾਂ ਲੰਘੀ ਹੈ ਇਸ ਦੇ ਵਿੱਚ ਫਿਰ ਇਹ ਵੋਟਾਂ ਪੋਈਆਂ ਗਈਆਂ। ਇਸ ਦੇ ਵਿੱਚ ਅੰਦਾਜ਼ਨ 1424 ਲੱਖ ਪਾਉਣ ਦਾ ਖਰਚਾ ਜਿਹੜਾ ਹੈ ਇਹ ਆਇਆ ਜੀ। तो इन्होंने वोटा संबंधी सर्वेखण की अगर मान ली जाए तो दोवां पक्षों के लोग जोड़े सन वंडे गए सन, क्योंकि जिवें तुसीं आप ही अपने प्रोग्राम की शुरुआत में दस्सिया कि 52% लोगों ने फिर इत्थों दे फतवा दे दिता कि वो इस मुल्क के नाल यानी कि सॉरी यूरोपियन जिहड़ी यूरोपियन यूनियन है उस दे नाल नहीं रहेंगे। हुण तुहाडा सवाल मेरा ख्याल ये सीगा कि इसका किस तरह तुसीं की सवाल पूछे सी कि इसका की असर सिखां उपर है या की एक बार तुसीं रिपीट करना जरा जी। मैं तुसीं ਇਹਦਾ ਪਿਛੋਕੜ ਦੱਸ ਦਿੱਤਾ ਆ ਤੇ ਤੁਸੀਂ ਇਹ ਦੱਸ ਦਿੱਤਾ ਵੀ ਇਹ ਕੀ ਇਹਦੇ ਬੈਕਗ੍ਰਾਉਂਡ ਦੇ ਵਿੱਚ ਕੀ ਸੀ, ਇਹਦੀਆਂ ਲੋੜ ਕਿਵੇਂ ਪਈ, ਮਤਲਬ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵਾਅਦਾ ਕੀਤਾ ਤੇ ਫਿਰ ਇਹ ਰੈਫਰੈਂਡਮ ਹੋਇਆ ਤੇ ਲੋਕ ਵੀ ਮਹਿਸੂਸ ਕਰਦੇ ਸੀ ਹੋਣਾ ਚਾਹੀਦਾ। ਸੋ ਅਸੀਂ ਅੱਗੇ ਵਧਦੇ ਹਾਂ ਕਿ ਇਸ ਦਾ ਇਫੈਕਟ ਕੀ ਹੋਵੇਗਾ ਯੂਕੇ ਦੇ ਉੱਪਰ। मतलब कि जो असीं देखते हैं इकोनॉमी देखी तो यह फैसला आने तो बाद एकदम इकोनॉमी यूके की डाउन गई है, पाउंड काफ़ी घटिया हैगा, ते इहदे प्रोज एंड कॉन्स तुसीं किवें देखदे हो आने वाले समय दे विच? जी मैं समझ गया तुहाडी गल नूं। असल दे विच जिस दिन अपने होया फैसला आया उस दिन तो बाद लगातार जिहड़ी है सिर्फ पाउंड दे विच नहीं, तुसीं अगर इंटरनेशनल मार्केट दे विच देखो सारी इंटरनेशनल मार्केट दे विच एक किस्म की उथल पुथल हुई है, पर ये ना ये टाइमली है, ये लंबा तौर पर नहीं चलने वाली। इस संदर्भ में थोड़ी जी गल करा कि जिस तरह चलो सीधे तौर पर आप ले लीए भी जे यूरोपियन यूनियन के लोग रहते हैं तो वो फायदे की ने ते नुकसान की ने, क्योंकि इस तो पहला जो जाना सी इन्होंने रायशुमारी करनी सी उस तो पहला एक काफी बहस इतने चलती रही कि यूरोपियन यूनियन के जाने का फायदा की है नुकसान की है जी। देखो अमरजीत सिंह साहब जी एक गल तो पक्की है कि यूरोप एक बहुत बड़ी मंडी यानी कि बहुत बड़ा एक बाजार बन चुका है, तो यूके इस तो जो वक् होंदा है मतलब वो ही है तो बहुत सारिया नौकरियां पहली गल तो जाएंगियां। इस वक्त 35 लाख नौकरियां का संबंध यूरोप के नाल है, यानी कि 10 ਦੇ ਵਿੱਚੋਂ ਇੱਕ ਨੌਕਰੀ ਦਾ ਜੇ ਸੰਬੰਧ ਆਪਾਂ ਜੋੜ ਲਈਏ ਤਾਂ ਉਹ ਯੂਰਪੀਅਨ ਮਾਰਕੀਟ ਦੇ ਨਾਲ ਹੈ ਜੀ। ਤੇ ਯੂਰਪ ਦੇ ਵਿੱਚ ਯੂਰਪ ਵੱਲੋਂ ਯੂਕੇ ਦਾ 50% ਜਿਹੜਾ ਨਿਰਯਾਤ ਜਿਹਨੂੰ ਆਪਾਂ ਇੰਪੋਰਟ ਕਹਿੰਦੇ ਆ ਉਹ ਖਰੀਦਿਆ ਜਾਂਦਾ ਕੀਤਾ ਜਾਂਦਾ। 3 ਲੱਖ ਬ੍ਰਿਟਿਸ਼ ਕੰਪਨੀਆਂ ਜਿਹੜੀਆਂ ਨੇ ਯਾਨੀ ਕਿ 74% ਜਿਹੜੇ ਬ੍ਰਿਟਿਸ਼ ਨਿਰਯਾਤ ਕਰਤਾ ਨੇ ਜਿਹਨੂੰ ਆਪਾਂ ਇੰਪੋਰਟਰ ਕਹਿ ਸਕਦੇ ਹਾਂ ਐਕਸਪੋਰਟਰ ਕਹਿ ਸਕਦੇ ਹਾਂ वो यूरोप ਦੀਆਂ ਹੋਰਨਾਂ ਮੰਡੀਆਂ ਦੇ ਉੱਤੇ ਆਪਣਾ ਕੰਮ ਚਲਾ ਰਹੇ ਨੇ ਜੀ। ਵੈਸੇ ਤੇ ਤੁਸੀਂ ਸਟੇਟਮੈਂਟ ਪੜ੍ਹ ਰਹੀ ਹੋਣੀ ਹੈ ਕਿ ਅਮਰੀਕਾ ਨੇ ਭਾਰਤ ਨੇ ਤੇ ਹੋਰ ਜਿਹੜੀਆਂ ਵੱਡੀਆਂ ਮੰਡੀਆਂ ਨੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਹ ਨਿਰੰਤਰ ਆਪਣੀ ਬਰਤਾਨਵੀ ਦੇ ਨਾਲ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਵਪਾਰਕ ਜਿਹੜਾ ਰਿਸ਼ਤਾ ਹੈ ਉਸ ਨੂੰ ਸੰਬੰਧ ਤੋੜਨਗੇ ਨਹੀਂ। ਜ਼ਾਹਿਰ ਤੌਰ ਪਰ ਇਦਾਂ ਦੀਆਂ ਸਟੇਟਮੈਂਟਾਂ ਤੇ ਆਉਂਦੀਆਂ ਨੇ ਪਰ ਆਪਾਂ ਜਿਹੜੀ ਗੱਲ ਤੁਸੀਂ ਪੁੱਛੀ ਉਹਦੇ ਸਿੱਧੇ ਪੁਆਇੰਟ ਉੱਤੇ ਆ ਜਾਈਏ ਜੀ। ਪਹਿਲੀ ਗੱਲ ਤਾਂ ਇਹ ਹੈ ਕਿ यूरोपियन फर्मा ਜਿਹੜੀਆਂ ਬਰਤਾਨੀਆ ਦੇ ਵਿੱਚ ਫੈਕਟਰੀਆਂ ਇਸ ਕਰਕੇ ਲਗਾ ਰਹੀਆਂ ਸਨ ਕਿਉਂਕਿ ਇਹ ਇੱਕ ਬਹੁਤ ਵੱਡੀ ਮਾਰਕੀਟ ਹੈ। ਹੁਣ ਜ਼ਾਹਿਰ ਤੌਰ ਪਰ ਜਿਸਨੇ ਜੇ ਸਿੱਧੀ ਜੀ ਮੈਂ ਗੱਲ ਕਰਾਂ ਤਾਂ ਐਗਜ਼ਾਮਪਲ ਦੇ ਤੌਰ ਪਰ ਜਿਸਨੇ ਯੂਰਪੀਅਨ ਯੂਨੀਅਨ ਦੇ ਵਿੱਚ ਆਪਣੀ ਮਾਰਕੀਟਿੰਗ ਦੇ ਲਈ ਜਾਂ ਫੈਕਟਰੀ ਲਗਾਣੀ ਹੈ ਤਾਂ ਉਸ ਦਾ ਜਿਹੜਾ ਮੇਨ ਟਾਰਗੇਟ ਹੁੰਦਾ ਸੀ ਉਹ ਇੰਗਲੈਂਡ ਹੁੰਦਾ ਸੀ ਜੀ। ਤੇ ਮੈਂ ਇੰਗਲੈਂਡ ਦੇ ਵਿੱਚ ਲਗਾਵਾਂ ਉਹ ਯੂਨੀਅਨ ਦੇ ਵਿੱਚ ਵੀ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਆ ਜਾਏਗਾ ਤੇ ਇੰਗਲੈਂਡ ਦੀ ਜਿਹੜੀ ਕਰੰਸੀ ਹੈ ਪਾਉਂਡ ਉਹ ਵੀ ਸਟਰੋਂਗ ਹੈ, ਮਤਲਬ ਵਪਾਰੀ ਤਾਂ ਆਪਣੇ ਉਸ ਹਿਸਾਬ ਨਾਲ ਸੋਚੇਗਾ ਨਾ। ਮੇਰੀ ਗੱਲ ਸਮਝ ਗਏ ਨਾ ਤੁਸੀਂ? ਹਾਂਜੀ ਹਾਂਜੀ। ਲੇਕਿਨ ਹੁਣ ਜਿਹੜਾ ਹੈ
ਜ਼ਾਹਿਰ ਤੌਰ ਪਰ ਜਦੋਂ ਬਰਤਾਨਵੀ ਬਾਹਰ ਆ ਗਿਆ ਤਾਂ ਹੁਣ ਵਪਾਰੀ ਇਹ ਸੋਚੇਗਾ ਕਿ ਬ੍ਰਿਟੇਨ ਤੋਂ ਬਾਅਦ ਦੂਸਰੇ ਨੰਬਰ ਤੇ ਕਿਹੜੀ ਐਸੀ ਕੰਟਰੀ ਹੈ ਜਿੱਥੇ ਜਾ ਕੇ ਉਹ ਆਪਣਾ ਵਪਾਰ ਕਰ ਸਕਦਾ, ਆਪਣੀ ਫੈਕਟਰੀ ਨੂੰ ਲਗਾ ਸਕਦਾ ਹੈ ਜੀ। ਤੋ ਜੇ ਆਪਾਂ ਅਮਰੀਕੀ ਜਾਂ ਏਸ਼ੀਅਨ ਜਾਂ ਯੂਰਪੀਅਨ ਫਰਮਾਂ ਜਿਹੜੀਆਂ ਬਰਤਾਨੀਆ ਦੇ ਵਿੱਚ ਫੈਕਟਰੀਆਂ ਇਸ ਕਰਕੇ ਲਗਾ ਰਹੀਆਂ ਸਨ ਕਿਉਂਕਿ ਇੱਕ ਬਹੁਤ ਵੱਡੀ ਮਾਰਕੀਟ ਹੈ। ਹੁਣ ਲਗਭਗ 14 ਲੱਖ ਜਿਹੜੇ ਬਰਤਾਨਵੀ ਲੋਕ ਨੇ ਉਹ ਜਿਹੜੇ ਯੂਰਪੀਅਨ ਦੇ ਵਿੱਚ ਰਹਿ ਰਹੇ ਨੇ, ਇਹ ਜਿਹੜੇ ਨੇ ਇੱਕੋ ਹੀ ਡਰਾਈਵਿੰਗ ਜਿਹੜਾ ਲਾਇਸੈਂਸ ਚੱਲਦਾ ਸੀਗਾ ਉਸ ਦੇ ਤਹਿਤ ਹੁਣ ਯੂਰੋਪੀਅਨ ਕਾਨੂੰਨ ਦੇ ਮੁਤਾਬਕ ਬਿਨਾਂ ਭੇਦ-ਭੇਦ ਦੇ ਜਿਹੜੀ ਕਿ ਹੁਣ ਤੱਕ ਸਭ ਨੂੰ ਬਰਾਬਰ ਦੀ ਤਨਖਾਹ ਮਿਲਦੀ ਸੀ, ਹੁਣ ਜ਼ਾਹਿਰ ਤੌਰ ਪਰ ਬਰਤਾਨਵੀ ਦੇ ਅਲੱਗ ਹੋਣ ਤੋਂ ਬਾਅਦ ਇਹ ਵੀ ਜਿਹੜਾ ਕਿ ਇੱਕ ਅਲੱਗ ਵਿਸ਼ਾ ਹੋਏਗਾ। ਹੁਣ 28 ਦੇਸ਼ਾਂ ਦੀ ਇਹ ਜਿਹੜਾ ਸੰਗਠਨ ਹੈ ਔਰ ਬਰਤਾਨੀਆ ਜਿਸ ਦਾ ਮੈਂਬਰ ਹੋਣ ਕਰਕੇ ਦੁਨੀਆ ਭਰ ਦੇ ਵਿੱਚ ਵੱਧ ਪ੍ਰਭਾਵਸ਼ਾਲੀ ਹੈ ਜੀ। ਜ਼ੁਰਮ ਦੂਸਰੀ ਗੱਲ ਜਿਹੜੀ ਆਪਾਂ ਲਈਏ, ਜ਼ੁਰਮ ਨੂੰ ਰੋਕਣ ਦੇ ਲਈ ਯੂਰੋਪੀਅਨ ਦੇਸ਼ਾਂ ਦਾ ਸਮਗਲਰਾਂ, ਨਸ਼ਾ ਤਸਕਰਾਂ ਜਿਹਨੂੰ ਆਪਾਂ ਸਮਗਲਰ ਕਹਿੰਦੇ, ਮਨੁੱਖੀ ਤਸਕਰਾਂ, ਇਹ ਕਾਲੇ ਧਨ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਜਿਹੜਾ ਕਿ ਯੂਰੋਪੀਅਨ ਯੂਨੀਅਨ ਦੇ ਵਿੱਚ ਮਿਲ ਕੇ ਨੱਥ ਪਾਈ ਜਾਂਦੀ ਸੀ, ਅਤਵਾਦ ਨੂੰ ਮਿਲ ਕੇ ਲੜਿਆ ਜਾਂਦਾ ਸੀ। ਬੇਸ਼ੱਕ ਉੱਪਰੋਂ ਸਤੀ ਇਹ ਕਿਹਾ ਜਾਏਗਾ ਕਿ ਅਤਵਾਦ ਨੂੰ, ਹੁਣ ਤੁਸੀਂ ਦੇਖੋ ਕਿ ਜਿਹੜੇ ਅਤਵਾਦ ਦਾ ਸ਼ਿਕਾਰ ਨੇ ਨਾ ਉਹ ਯੂਰਪੀਅਨ ਯੂਨੀਅਨ ਦੇ 3 ਮੁਲਕ ਜ਼ਿਆਦਾ ਹੋਏ ਨੇ, ਵਧੇਰੇ ਹੋਏ ਨੇ। ਇੱਕ ਇਟਲੀ ਜਿਵੇਂ ਕਿ ਆਪ ਜਾਣਦੇ ਹੋ, ਦੂਜਾ ਬਰਤਾਨੀਆ, ਤੀਜਾ ਜਰਮਨੀ ਜੀ। ਇਹਨਾਂ ਨੇ ਮਿਲ ਕੇ ਮੁਕਾਬਲਾ ਕਰਨ ਦੀ ਜਿਹੜੀ ਵਿਉਂਤ ਬਣਾਈ ਸੀ, ਹੁਣ ਉਸ ਵਿਉਂਤ ਨੂੰ ਵੀ ਜੇ ਆਪਾਂ ਇਹ ਸਿੱਧੇ ਤੌਰ ਪਰ ਕਹਿ ਲਈਏ ਕਿ ਉਹ ਵਿਉਂਤ ਖਟਾਈ ਵਿੱਚ ਪੈ ਸਕਦੀ ਹੈ, ਇਹ ਵੀ ਮਤਲਬ ਕੋਈ ਕੱਟ ਨਹੀਂ ਹੋ ਸਕਦਾ ਕਿ ਜਿਹੜੀ ਮਿਲ ਕੇ, ਕਿਉਂਕਿ ਜ਼ਾਹਿਰ ਤੌਰ ਪਰ ਜਦੋਂ ਜਿਸ ਵਕਤ ਜਿਹੜੇ ਦੇਸ਼ ਅਲੱਗ ਹੋ ਜਾਂਦੇ ਨੇ ਉਹਨਾਂ ਦੇਸ਼ ਦਾ ਫਿਰ ਆਪਣਾ ਸਵਾਰਥ ਜੁੜ ਜਾਂਦਾ। ਬਿਲਕੁਲ ਯੂਕੇ ਦੇ ਜਿਹੜੇ ਲੋਕ ਯੂਰਪ ਛੱਡਣ ਦਾ ਫੈਸਲਾ ਲੈਂਦੇ ਨੇ ਜਾਂ ਬੇਰੁਜ਼ਗਾਰੀ ਵਧਣ ਦੇ, ਘਰਾਂ ਦੀਆਂ ਕੀਮਤਾਂ ਡਿੱਗਣ ਦਾ ਖਦਸ਼ਾ ਹੈ। ਹੁਣ ਜ਼ਾਹਿਰ ਤੌਰ ਪਰ ਜਿਸ ਤਰ੍ਹਾਂ ਪੌਂਡ ਡਿੱਗਿਆ ਇਸ ਤਰ੍ਹਾਂ ਇੱਕਦਮ ਹੁਣ ਘਰਾਂ ਦੀ ਕੀਮਤਾਂ ਜਿਹੜੀਆਂ ਕਾਫੀ ਅਸਮਾਨ ਚੜ੍ਹੀਆਂ ਸਨ, ਹੁਣ ਡਿੱਗ ਪੈਣਗੀਆਂ। ਜਿਹੜਾ ਬਰਤਾਨੀਆ ਹੈ ਇੱਕ ਕਿਸਮ ਦਾ ਯੂਰਪ ਨਾਲੋਂ ਅਲੱਗ ਹੋ ਜਾਣ ਤੋਂ ਬਾਅਦ ਐਸਾ ਕਿਹਾ ਜਾਂਦਾ ਹੈ ਕਿ ਮੁੜ ਮੰਦੀ ਦਾ ਸ਼ਿਕਾਰ ਹੋ ਸਕਦਾ ਹੈ ਜੀ। ਹੁਣ ਦੂਸਰੇ ਪਾਸੇ ਆਪਾਂ ਜੇ ਥੋੜੇ ਜਿਹੇ ਮੈਰਿਟਸ ਵੱਲ ਗੱਲ ਕਰੀਏ ਕਿ ਹਰ ਚੀਜ਼ ਦੇ ਜਿਹੜੇ ਮੈਰਿਟਸ ਨੇ ਡੀਮੈਰਿਟਸ ਵੀ ਨੇ, ਜਿਹੜੇ ਡੀਮੈਰਿਟਸ ਨੇ ਉਹਦੇ ਮੈਰਿਟਸ ਵੀ ਨੇ ਜੀ। ਹੁਣ ਦੂਜੇ ਪਾਸੇ ਯੂਕੇ ਛੱਡਣ ਦੇ ਲਈ ਜਿਹੜੀ ਮੁਹਿੰਮ ਚਲਾਉਣ ਵਾਲਿਆਂ ਦਾ ਇਹ ਕਹਿਣਾ ਹੈ ਕਿ ਯੂਰਪ ਦਾ ਹਿੱਸਾ ਬਣੇ ਰਹਿਣ ਦੇ ਲਈ ਜੇ ਯੂਰਪ ਦੇ ਨਾਲ ਹੀ ਰਹਿੰਦੇ, ਕਿਉਂਕਿ ਇੱਕ ਮੈਂ ਆਪ ਜੀ ਨੂੰ ਹੋਰ ਗੱਲਬਾਤ ਦੱਸਣਾ ਚੱਲਾਂ, ਭਾਵੇਂ ਕਿ ਅਜਿਹਾ ਸੰਭਵ ਨਹੀਂ ਹੈ ਤਾਂ ਫਿਰ ਵੀ ਕੁਝ ਲੋਕਾਂ ਨੇ ਆਨਲਾਈਨ ਇੱਕ ਪਟੀਸ਼ਨ ਸ਼ੁਰੂ ਕਰ ਦਿੱਤੀ ਹੈ ਕਿ ਲੰਡਨ ਨੂੰ ਆਜ਼ਾਦ ਰਾਸ਼ਟਰ ਐਲਾਨ ਦਿੱਤਾ ਜਾਵੇ। ਤੋ ਰਾਇਸ਼ੁਮਾਰੀ ਇਸ ਦੇ ਲਈ ਵੀ ਕੀਤੀ ਜਾਵੇ ਕਿ ਲੰਡਨ ਇੱਕ ਆਜ਼ਾਦ ਰਾਸ਼ਟਰ ਹੈ। ਤੋ ਇਸ ਆਜ਼ਾਦ ਰਾਸ਼ਟਰ ਦੇ ਲਈ ਪਟੀਸ਼ਨ ਜਿਹੜੀ ਹੈ ਲੰਡਨ ਦੇ ਮੇਅਰ ਸਦੀਕ ਖਾਨ ਦੇ ਨਾਮ ਦੇ ਨਾਲ ਆਨਲਾਈਨ ਜਿਹੜੀ ਹੈ ਆਲਰੇਡੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਵਿੱਚ ਹੁਣ ਤੱਕ ਐਸਾ ਸਮਝਿਆ ਜਾਂਦਾ ਕਿ 30,000 ਤੋਂ ਵੀ ਵੱਧ ਲੋਕਾਂ ਨੇ ਇਸ ਪਟੀਸ਼ਨ ਉੱਤੇ ਸਾਈਨ ਕਰ ਦਿੱਤੇ ਨੇ। ਇਹ ਪਟੀਸ਼ਨ ਉਹ ਪਟੀਸ਼ਨ ਹੈ ਜਿਸ ਨੂੰ ਜੇਮਸ ਓ ਮੈਲੇ ਨਾਮ ਦੇ ਇੱਕ ਵਿਅਕਤੀ ਨੇ ਸ਼ੁਰੂ ਕੀਤਾ ਹੈ। ਉਹਦਾ ਇਹ ਮੰਨਣਾ ਹੈ ਕਿ ਲੰਡਨ ਜਾਂ ਇੰਗਲੈਂਡ ਜਿਹੜਾ ਹੈ ਇਹ ਸਭ ਤੋਂ ਵੱਧ ਇੱਕ ਬਿਹਤਰ ਮੁਲਕ ਹੈ ਹਰ ਪਾਸੋਂ, ਇਸ ਕਰਕੇ ਇਸ ਨੂੰ ਇੱਕ ਜਿਸ ਤਰ੍ਹਾਂ ਸਵਿਟਜ਼ਰਲੈਂਡ ਹੈ, ਸਵਿਟਜ਼ਰਲੈਂਡ ਤੁਹਾਨੂੰ ਪਤਾ ਹੈ ਕਿ ਉਹ ਪਹਿਲਾਂ ਯੂਰਪੀਅਨ ਯੂਨੀਅਨ ਤੋਂ ਅਲੱਗ ਹੈ, ਉਹ ਕਦੀ ਵੀ ਨਹੀਂ ਮਿਲਿਆ ਇਹਨਾਂ ਦੇ ਨਾਲ ਜੀ। ਉਹ ਚਾਹੁੰਦੇ ਨੇ ਕਿ ਇੰਗਲੈਂਡ ਵੀ ਬਿਲਕੁਲ ਹੂ ਇਸ ਤਰ੍ਹਾਂ ਹੀ ਸਵਿਟਜ਼ਰਲੈਂਡ ਵਾਂਗੂ ਇੱਕ ਆਜ਼ਾਦ ਖਿੱਤਾ ਐਲਾਨ ਦਿੱਤਾ ਜਾਵੇ, ਜਿਸ ਨੂੰ ਕਿ ਯੂਰਪ ਦਾ ਦਿਲ ਕਿਹਾ ਜਾਵੇ ਪਰ ਹੋਵੇ ਯੂਰਪ ਤੋਂ ਬਾਹਰ। ਤੋ ਰਾਇਸ਼ੁਮਾਰੀ ਦੇ ਦੌਰਾਨ ਲੰਡਨ ਦੇ 60% ਲੋਕਾਂ ਨੇ ਯੂਰਪ ਦੇ ਵਿੱਚ ਰਹਿਣ ਦੇ ਲਈ ਵੋਟਾਂ ਪਾਈਆਂ ਸਨ। ਹੁਣ ਇਹੋ ਹੀ ਲੋਕ ਉਹ ਕਹਿ ਰਹੇ ਨੇ ਕਿ ਲੰਡਨ ਨੂੰ ਇੱਕ ਅਲੱਗ ਹੀ ਰਾਸ਼ਟਰ ਐਲਾਨਿਆ ਜਾਵੇ। ਤੋ ਇਸ ਦੇ ਨਾਲ ਹੀ ਮੈਂ ਗੱਲ ਕਰ ਰਿਹਾ ਸੀਗਾ ਇਹਦੇ ਮੈਰਿਟਸ ਦੀ ਕਿ ਮਤਲਬ ਇਹਨੂੰ ਨੁਕਸਾਨ ਕੀ ਹੋ ਸਕਦੇ ਨੇ। ਤੋ ਯੂਰਪ ਦਾ ਅਗਰ ਹਿੱਸਾ ਸੀ ਜਿਸ ਵਕਤ ਤਾਂ ਯੂਕੇ ਨੂੰ ਹਰ ਹਫ਼ਤੇ 350 ਮਿਲੀਅਨ ਪਾਉਂਡ ਦਾ ਵਾਧੂ ਖਰਚਾ ਕਰਨਾ ਪੈਂਦਾ ਸੀ, ਜਿਸ ਨੂੰ ਦੇਸ਼ ਦੀਆਂ ਸਿਹਤ ਸਹੂਲਤਾਂ ਲਈ ਵਰਤਿਆ ਜਾਂਦਾ ਸੀ। ਇੱਥੇ ਮੈਂ ਅਮਰਜੀਤ ਸਿੰਘ ਜੀ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਜਿਹੜਾ ਇੰਗਲੈਂਡ ਹੈ ਇਸ ਦੇ ਵਿੱਚ ਜਿਹੜੀਆਂ ਸਿਹਤ ਸੁਵਿਧਾਵਾਂ ਨੇ ਨਾ ਇਹ ਸਭ ਤੋਂ ਜ਼ਿਆਦਾ ਵਧੀਆ ਨੇ, ਸਭ ਤੋਂ ਜ਼ਿਆਦਾ ਇਹ ਰੀਚ ਦੇ ਵਿੱਚ ਨੇ, ਯਾਨੀ ਕਿ ਈਜ਼ੀਲੀ ਅਵੇਲੇਬਲ ਨੇ। ਯੂਰਪੀਅਨ ਯੂਨੀਅਨ ਦੇ ਹੋਰ ਕਿਸੇ ਵੀ ਦੇਸ਼ ਦੇ ਵਿੱਚ ਜਿਹੜੀਆਂ ਸਿਹਤ ਸੁਵਿਧਾਵਾਂ ਉਸ ਤਰੀਕੇ ਦੇ ਨਾਲ ਨਹੀਂ ਨੇ। ਫਿਰ ਜਿਹੜੀ ਇੱਥੋਂ ਦੀ ਬੇਰੁਜ਼ਗਾਰੀ ਦਾ ਭੱਤਾ ਹੈ ਜਾਂ ਜਿਹੜੇ ਹੋਰ ਭੱਤੇ ਦਿੱਤੇ ਜਾਂਦੇ ਨੇ ਉਹ ਯੂਰਪੀਅਨ ਯੂਨੀਅਨ ਨਾਲੋਂ ਸਭ ਤੋਂ ਵੱਧ ਵਧੀਆ ਤਰੀਕੇ ਨਾਲ, ਚੰਗੇ ਸੌਖੇ ਤਰੀਕੇ ਨਾਲ ਦਿੱਤੇ ਜਾਂਦੇ ਨੇ। ਇਸ ਕਰਕੇ ਜਿਹੜਾ ਵੀ ਮੁਲਕ, ਜਿਹੜੇ ਵੀ ਲੋਕ ਸਨ ਯੂਰਪੀਅਨ ਯੂਨੀਅਨ ਦੇ ਵਿੱਚ ਮਾੜੇ ਮੋਟੇ ਜਿਹੜੇ ਲੋਕ ਸਨ ਉਹ ਜੇ ਸਿੱਧਾ ਹੀ ਰੁਖ ਕਰਦੇ ਸਨ ਤਾਂ ਉਹ ਯੂਕੇ ਵੱਲ ਕਰਦੇ ਸਨ, ਜਿਸ ਕਾਰਨ ਯੂਕੇ ਦੇ ਲੋਕ ਕਾਫੀ ਪਰੇਸ਼ਾਨ ਹੋ ਚੁੱਕੇ ਸਨ। ਤੋ ਇਹ 350 ਮਿਲੀਅਨ ਪਾਉਂਡ ਦਾ ਵਾਧੂ ਖਰਚਾ ਜਿਹੜਾ ਇਹਨਾਂ ਉੱਪਰ ਪੈਂਦਾ ਸੀ, ਜਿਸ ਨੂੰ ਦੇਸ਼ ਦੀਆਂ ਸਿਹਤ ਸਹੂਲਤਾਂ ਲਈ ਵਰਤਿਆ ਜਾ ਸਕਦਾ ਜੀ। ਤੋ ਯੂਰਪੀਅਨ ਯੂਨੀਅਨ ਦੀ ਫੀਸ ਵਜੋਂ ਯੂਕੇ ਨੂੰ ਬਿਲੀਅਨ ਪਾਉਂਡ ਦੇਣੇ ਪੈਂਦੇ ਨੇ ਜਦੋਂ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਸੀ, ਔਰ ਬਦਲੇ ਦੇ ਵਿੱਚ ਜਿਹੜੀ ਰਿਟਰਨ ਹੈ ਯੂਕੇ ਨੂੰ ਬਹੁਤ ਘੱਟ ਮਿਲਦੀ ਹੈ। ਇਹ ਇੱਕ ਸਰਵੇਖਣ ਹੋਇਆ ਸੀ ਚੋਣਾਂ ਤੋਂ ਪਹਿਲਾਂ, ਉਹਦਾ ਅਲੱਗ ਹੋ ਗਿਆ। ਤੋ ਯੂਕੇ ਦੇ ਲੋਕਾਂ ਦੇ ਕੋਲ ਨੌਕਰੀਆਂ ਨਹੀਂ ਸਨ, ਜਦੋਂ ਕਿ ਬਾਹਰੋਂ ਆਏ ਲੋਕਾਂ ਦੀਆਂ ਨੌਕਰੀਆਂ ਜਿਹੜੀਆਂ ਸਨ ਉਹ ਖੋਲੀਆਂ ਜਾਂਦੀਆਂ ਸਨ।
ਇੱਥੇ ਮੈਂ ਇੱਕ ਗੱਲ ਹੋਰ ਅਮਰਜੀਤ ਸਿੰਘ ਜੀ ਤੁਹਾਡੇ ਸੁਣਨ ਵਾਲਿਆਂ ਨੂੰ, ਤੁਹਾਡੇ ਜਿਹੜੇ ਵਿਊਜ਼ ਨੇ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ यूके ਦੇ ਲੋਕ ਹੁਣ ਇਸ ਵਕਤ ਹਿੱਸਾ ਤਾਂ ਨਹੀਂ ਰਹੇ, ਲੇਕਿਨ ਇੱਕ ਜਿਹੜੀ ਇਹਨਾਂ ਦੀ ਮਿਨਿਸਟਰ ਹੈ ਉਹਦਾ ਨਾਮ ਹੈ ਪ੍ਰੀਤੀ ਪਟੇਲ, ਜਿਹੜੀ ਭਾਰਤੀ ਮੂਲ ਦੀ ਮਿਨਿਸਟਰ ਹੈ, ਉਸਨੇ ਕਿਹਾ ਸੀਗਾ ਕਿ ਜੇ ਯੂਰਪੀਅਨ ਯੂਨੀਅਨ ਅਸੀਂ ਛੱਡਦੇ ਹਾਂ ਤਾਂ ਜਿਸ ਤਰ੍ਹਾਂ ਹੀ ਯੂਰਪੀਅਨ ਯੂਨੀਅਨ ਅਸੀਂ ਛੱਡਾਂਗੇ ਉਹ ਬ੍ਰਿਟੇਨ ਦੇ ਵਿੱਚ ਅੰਕ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਲਾਗੂ ਕੀਤੀ ਜਾਏਗੀ। ਅੰਕ ਆਧਾਰਿਤ ਪ੍ਰਣਾਲੀ ਨੂੰ ਤੁਸੀਂ ਜ਼ਿਆਦਾ ਸਮਝ ਸਕੋਗੇ ਅਮਰੀਕਾ ਦੇ ਰਹਿਣ ਵਾਲੇ ਲੋਕ, ਕਿਉਂਕਿ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਨਾ ਅੰਕ ਜਿਹੜੀ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਪਹਿਲੇ ਚੱਲ ਰਹੀ ਹੈ ਜੀ। ਹੁਣ ਜਿਸ ਦੇ ਤਹਿਤ ਭਾਰਤ, ਪਾਕਿਸਤਾਨ ਸਮੇਤ ਹੋਰਨਾਂ ਮੁਲਕਾਂ ਤੋਂ ਯੋਗਤਾ ਦੇ ਆਧਾਰ ਉੱਪਰ ਡਾਕਟਰ, ਨਰਸਾਂ, ਖਿਡਾਰੀ, ਸ਼ੈਫ ਯਾਨੀ ਕਿ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਬੰਦੇ ਜਿਹੜੇ ਆ ਸਕਣਗੇ। ਤੇ ਵੋਟ ਲੀਵ ਕੰਪੇਨ ਦੇ ਤਹਿਤ ਮਾਈਕਲ ਗੋਵ ਇੱਥੋਂ ਦੇ ਮੈਂਬਰ ਪਾਰਲੀਮੈਂਟ ਹੈ ਤੇ ਬੋਰਿਸ ਜੌਨਸਨ ਔਰ ਗਿਸੇਲਾ ਸਟੂਅਰਟ, ਇਹ ਸਾਰੇ ਮੈਂਬਰ ਪਾਰਲੀਮੈਂਟ ਨੇ, ਇਹਨਾਂ ਨੇ ਪ੍ਰੀਤੀ ਪਟੇਲ ਦੇ ਨਾਲ ਜਿਹੜੀ ਕਿ ਮਿਨਿਸਟਰ ਹੈ ਉਹਨਾਂ ਨਾਲ ਮਿਲ ਕੇ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਸੀ ਕਿ ਜੇ ਅਸੀਂ ਯੂਰਪੀਅਨ ਯੂਨੀਅਨ ਤੋਂ ਬਾਹਰ ਹੁੰਦੇ ਹਾਂ ਤਾਂ ਬਾਹਰ ਹੁੰਦਿਆਂ ਸਾਰੀ ਅਸੀਂ ਇਮੀਗ੍ਰੇਸ਼ਨ ਪ੍ਰਣਾਲੀ ਜਿਹੜੀ ਕਿ ਇਸ ਵਕਤ ਬੇਕਾਬੂ ਹੋ ਚੁੱਕੀ ਹੈ, ਕਿਉਂਕਿ ਜ਼ਾਹਿਰ ਤੌਰ ਉੱਪਰ ਜਿਸ ਵਕਤ ਬਰਤਾਨਵੀ ਹੁਣ ਅਲੱਗ ਹੋ ਗਿਆ ਤਾਂ ਫਿਰ ਜਿਹੜੇ ਸਾਰੇ ਜਿਹੜੇ ਬਾਰਡਰਸ ਨੇ ਉਹ ਵੀ ਸੀਲ ਕਰ ਦਿੱਤੇ ਜਾਣਗੇ। ਇਹ ਵੱਖਰੀ ਗੱਲ ਹੈ ਕਿ ਇਹਨਾਂ ਦੀ ਕੱਲ ਨੂੰ ਆਉਣ ਵਾਲੀ ਪਾਲਿਸੀ ਕੀ ਹੋਏਗੀ ਕਿ ਵੀਜ਼ਾ ਪਾਲਿਸੀ ਦੇ ਵਿੱਚ ਉਹ ਵੀਜ਼ਾ ਲਗਵਾ ਕੇ ਜਾਂ ਵੀਜ਼ਾ ਲਗਾ ਕੇ ਕਿਸੇ ਨੂੰ ਅੰਦਰ ਆਉਣ ਦੇਣਗੇ, ਜਾਂ ਕਿਉਂਕਿ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਹੀ ਹੁਣ ਹੋ ਸਕਦਾ ਕਿ ਯੂਰਪੀਅਨ ਦੇ ਵਿੱਚ ਇਹ ਹੋ ਸਕਦਾ ਕਿ ਖੁੱਲ੍ਹ ਦੇ ਦੇਣ ਕਿ ਚਲੋ ਵੀਜ਼ੇ ਦੀ ਲੋੜ ਨਹੀਂ ਹੈ ਬ੍ਰਿਟੇਨ ਦੇ ਪਾਸਪੋਰਟ ਨੂੰ ਜਾਂ ਜਿਹੜੇ ਯੂਰਪੀਅਨ ਯੂਨੀਅਨ ਦੇ, ਲੇਕਿਨ ਕੱਲ ਨੂੰ ਕੀ ਇਹਨਾਂ ਦੀ ਪਾਲਿਸੀ ਹੋਏਗੀ ਤਾਂ ਵਕਤ ਹੀ ਦੱਸੇਗਾ। ਪਰ ਅੱਜ ਦੀ ਗੱਲ ਜਿਹੜੀ ਇਹ ਹੈ ਕਿ ਬਾਰਡਰ ਜਿਹੜੇ ਨੇ ਜਿਸ ਵਕਤ ਮਤਲਬ ਸੀਲ ਕਰ ਦਿੱਤੇ ਜਾਣਗੇ, ਉਸ ਵਕਤ ਇਮੀਗ੍ਰੇਸ਼ਨ ਦੀ ਪ੍ਰੋਬਲਮ ਤਾਂ ਪਏਗੀ, ਲੇਕਿਨ ਉਸ ਦੇ ਨਾਲ ਹੀ ਕਸਟਮ ਦੀ ਜਿਹੜੇ ਕਿ ਖਾਸ ਕਰਕੇ ਵਪਾਰ ਹੋ ਰਹੇ ਨੇ, ਕਿਉਂਕਿ ਹੁਣ ਤੱਕ ਜਦੋਂ ਬਾਰਡਰ ਖੋਲੇ ਸਨ ਉਦੋਂ ਕਸਟਮ ਦੀ ਇੰਨੀ ਪ੍ਰੋਬਲਮ ਨਹੀਂ ਸੀ, ਵਪਾਰੀ ਨੂੰ ਹੁਣ ਕਸਟਮ ਦੀ ਪ੍ਰੋਬਲਮ ਨਹੀਂ ਪਵੇਗੀ। ਸੋ ਇਸ ਤਰੀਕੇ ਦੀਆਂ ਕਈ ਯਾਨੀ ਕਿ ਆ ਸਕਦੀਆਂ ਨੇ ਦਿੱਕਤਾਂ। ਤੇ ਇਸ ਤੋਂ ਇਲਾਵਾ ਯੂਕੇ ਦੇ ਲੋਕਾਂ ਦੇ ਕੋਲ ਨੌਕਰੀਆਂ ਜਿਹੜੀਆਂ ਨੇ, ਜਿਹੜੇ ਬਾਹਰੋਂ ਲੋਕ ਆਉਂਦੇ ਸਨ ਉਹ ਨੌਕਰੀਆਂ ਕਈ ਵਾਰੀ ਖੋਹ ਲੈਂਦੇ ਸਨ, ਕਿਉਂਕਿ ਜਿਹੜੀ ਬਾਹਰੋਂ ਖਾਸ ਕਰਕੇ ਜਿਹੜੀਆਂ ਗਰੀਬ ਮੁਲਕ ਨੇ ਜਿਨ੍ਹਾਂ ਦੇ ਵਿੱਚ ਥੋੜੇ ਜਿਹੇ ਜਿਹੜੇ ਕਿ ਐਸਪੋਸਨ ਲੋਕ ਆ ਜਾਂਦੇ ਨੇ ਰਵੇਨੀਆ ਵਗੈਰਾ ਤੋਂ, ਇਹ ਲੋਕ ਜਿਹੜੇ ਸਨ ਇੱਕ ਘੱਟ ਯਾਨੀ ਕਿ ਤਨਖਾਹ ਉੱਪਰ ਮਜ਼ਦੂਰੀ ਕਰ ਲੈਂਦੇ ਸਨ ਤੇ ਦੂਸਰੇ ਪਾਸੇ ਇਹ ਹੁੰਦਾ ਸੀਗਾ ਕਿ ਇੱਕ ਪਾਸੇ ਤਾਂ ਕਲੇਮ ਕਰ ਲੈਂਦੇ ਸਨ ਸੋਸ਼ਲ ਸਿਕਿਉਰਿਟੀ, ਦੂਸਰੇ ਪਾਸੇ ਇਹ ਕੈਸ਼ ਦੇ ਉੱਤੇ ਘੱਟ ਮਤਲਬ ਕੈਸ਼ ਲੈ ਕੇ ਮਜ਼ਦੂਰੀਆਂ ਵੀ ਨਾਲ ਕਰੀ ਜਾਂਦੇ ਸਨ। ਸੋ ਇਸ ਕਿਸਮ ਦੀਆਂ ਕਈ ਗੜਬੜਾਂ ਜਿਹੜੀਆਂ ਸਨ ਇਹ ਸਾਹਮਣੇ ਆ ਰਹੀਆਂ ਸਨ, ਜਿਨ੍ਹਾਂ ਦਾ ਕਿ ਜ਼ਾਹਿਰ ਤੌਰ ਉੱਪਰ ਇੱਥੋਂ ਦੇ ਲੋਕ ਜਿਹੜੇ ਸਨ ਉਹ ਬਹੁਤ ਮਹਿਸੂਸ ਕਰ ਰਹੇ ਸਨ। ਸੋ ਇਹਨਾਂ ਸਾਰੇ ਘਟਨਾਕ੍ਰਮ ਦੇ ਵਿੱਚ ਨਫੇ ਨੂੰ ਵੀ ਨੁਕਸਾਨ ਨੂੰ ਵੀ ਮੱਧ ਨਜ਼ਰ ਰੱਖਦੇ ਹੋਇਆਂ ਜਿਸ ਤਰੀਕੇ ਦੇ ਨਾਲ ਯੂਰਪੀਅਨ ਯੂਨੀਅਨ ਤੋਂ ਇੰਗਲੈਂਡ ਅਲੱਗ ਹੋਇਆ ਹੈ, ਉਸ ਦੇ ਨਾਲ ਵਧੇਰੇ ਕਰਕੇ ਜਿਹੜਾ ਔਨ ਦਾ ਲੌਂਗ ਰਨ ਇਹੀ ਸੋਚਿਆ ਜਾਂਦਾ ਹੈ, ਕਿਉਂਕਿ ਇੱਥੇ ਇੰਗਲੈਂਡ ਦੇ ਵਿੱਚ ਲੋਕ ਜ਼ਿਆਦਾ ਮਿਹਨਤਕਸ਼ ਨੇ, ਇੱਥੇ ਜ਼ਿਆਦਾ ਇੰਡਸਟਰੀਜ਼ ਆਲਰੇਡੀ ਲੱਗ ਚੁੱਕੀਆਂ ਨੇ। ਅੱਜ ਦੀ ਡੇਟ ਦੇ ਵਿੱਚ ਹੋ ਸਕਦਾ ਹੈ ਕਿ ਨੁਕਸਾਨ ਜ਼ਿਆਦਾ ਨਜ਼ਰ ਆਉਂਦਾ ਹੋਵੇ, ਪਰ ਆਉਣ ਵਾਲੇ ਭਵਿੱਖ ਦੇ ਵਕਤ ਦੇ ਵਿੱਚ ਮੈਨੂੰ ਫਾਇਦਾ ਜ਼ਿਆਦਾ ਨਜ਼ਰ ਆਉਂਦਾ ਹੈ ਜਿਹੜਾ ਕਿ ਸਾਡੇ ਵੱਲੋਂ ਜਿਹੜਾ ਸਰਵੇਖਣ ਕੀਤਾ ਗਿਆ ਹੈ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲੰਡਨ ਦੇ 60% ਲੋਕਾਂ ਨੇ ਇਸ ਫੈਸਲੇ ਦੇ ਖਿਲਾਫ ਆਪਣੀ ਵੋਟ ਪਾਈ ਸੀ ਕਿ ਯੂਰਪੀਅਨ ਯੂਨੀਅਨ ਦਾ ਯੂਕੇ ਨੂੰ ਹਿੱਸਾ ਰਹਿਣਾ ਚਾਹੀਦਾ। ਇਸੇ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਸਕਾਟਲੈਂਡ ਤੇ ਨਾਰਥ ਆਇਰਲੈਂਡ ਵੱਲ ਨੂੰ, ਉਹਨਾਂ ਨੇ ਵੀ ਇਸ ਦਾ ਉਹ ਕੀਤਾ ਸੀ ਕਿ ਯੂਕੇ ਨੂੰ ਹਿੱਸਾ ਰਹਿਣਾ ਚਾਹੀਦਾ ਹੈ ਯੂਰਪੀਅਨ ਯੂਨੀਅਨ ਦਾ, ਪਰ ਫੈਸਲਾ ਉਲਟਾ ਹੈ। ਤੇ ਇਹਦੇ ਤੋਂ ਬਾਅਦ ਜਿਹੜਾ ਟ੍ਰੈਂਡ ਉੱਥੇ ਦੇਖਣ ਨੂੰ ਮਿਲ ਰਿਹਾ ਸਕਾਟਲੈਂਡ ਦੇ ਵਿੱਚ ਤੇ ਆਇਰਲੈਂਡ ਦੇ ਵਿੱਚ, ਨਾਰਥ ਆਇਰਲੈਂਡ ਦੇ ਵਿੱਚ, ਕਿ ਉਹਨਾਂ ਦੇ ਵੱਲੋਂ ਇਹ ਆਵਾਜ਼ ਉੱਭਰ ਕੇ ਆ ਰਹੀ ਹੈ ਕਿ ਸਾਡਾ ਇੰਡੀਪੈਂਡੈਂਟ ਰੈਫਰੈਂਡਮ ਕਰਵਾਇਆ ਜਾਵੇ ਕਿ ਅਸੀਂ ਯੂਕੇ ਤੋਂ ਅਲੱਗ ਹੋਣਾ। ਇਹਨੂੰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਯੂਨਾਈਟਿਡ ਕਿੰਗਡਮ ਦੇ ਵੀ ਟੁਕੜੇ ਹੋ ਸਕਦੇ ਆ? ਮੇਰੇ ਖਿਆਲ ਆਉਣ ਵਾਲੇ ਵਕਤ ਦੇ ਵਿੱਚ ਨਹੀਂ ਹੋਣਗੇ। ਜਿਵੇਂ ਕਿ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਪਿਛਲੇ ਸਾਲ ਜਿਹੜਾ ਸਕਾਟਲੈਂਡ ਹੈ ਉੱਥੇ ਆਲਰੇਡੀ ਰੈਫਰੈਂਡਮ ਹੋ ਚੁੱਕਿਆ ਹੈ। ਉਸ ਰੈਫਰੈਂਡਮ ਦੇ ਵਿੱਚ ਹਾਲੇ ਕਿ ਕਾਫੀ ਉਸ ਵਕਤ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਹੋਇਆ ਸੀ ਕਿ ਸਕਾਟਿਸ਼ ਪੀਪਲ ਜਿਹੜੇ ਅਲੱਗ ਰਹਿਣਾ ਚਾਹੁੰਦੇ ਆ, ਲੇਕਿਨ ਮੈਂ ਫਿਰ ਵੀ ਕਹਾਂਗਾ ਕਿ ਇਹ ਗੋਰੇ ਲੋਕ ਫਿਰ ਵੀ ਆਪਣੀ ਮੱਤ ਦਾ ਇਸਤੇਮਾਲ ਕਰਦੇ ਨੇ ਜ਼ਿਆਦਾ। ਅਸੀਂ ਲੋਕ ਤਾਂ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਹਾਂ ਨਾ, ਇਮੋਸ਼ਨਲ ਹੋਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ ਹੈ, ਲੇਕਿਨ ਦਿਮਾਗ ਦਾ, ਹੋਸ਼ ਦਾ ਜਿਹੜਾ ਇਸਤੇਮਾਲ ਕੀਤਾ ਜਾਣਾ ਚਾਹੀਦਾ। ਜਿਸ ਦਿਨ ਇਹ ਵੋਟਾਂ ਹੋਈਆਂ ਸਨ ਨਾ ਸਕਾਟਲੈਂਡ ਦੀਆਂ, ਮੈਂ ਉਸ ਤੋਂ ਇੱਕ ਹਫ਼ਤਾ ਪਹਿਲਾਂ ਕਥਾ ਦੇ ਵਾਸਤੇ ਉੱਥੇ ਗੁਰਦੁਆਰਾ ਸਭਾ ਵਿੱਚ ਗਿਆ ਸਾਂ,
ਤੇ ਉੱਥੇ ਕੁਝ ਲੋਕ ਮੈਂਬਰ ਪਾਰਲੀਮੈਂਟ ਆਏ ਹੋਏ ਸਨ ਗੁਰਦੁਆਰਾ ਆਪਣੀ ਮਤਲਬ ਪ੍ਰਚਾਰ ਦੇ ਵਾਸਤੇ। ਸੋ ਜਿਹੜੀ ਚੀਜ਼ ਮੈਂ ਉੱਥੇ ਨੋਟ ਕੀਤੀ ਨਾ, ਉਹ ਬੜੀ ਬਾਕਮਾਲ ਚੀਜ਼ ਸੀ ਕਿ ਚਲੋ ਖੈਰ ਉਹਨਾਂ ਦਾ ਜਿਹੜਾ ਇਹ ਕਹਿਣਾ ਸੀਗਾ, ਵਿਚਾਰ ਸੀਗਾ ਜਿਹੜਾ ਕਿ ਅਸੀਂ ਅਗਰ ਇਕੱਠੇ ਰਹਿੰਦੇ ਹਾਂ ਤੇ ਅਸੀਂ ਜ਼ਿਆਦਾ ਤਰੱਕੀ ਕਰ ਸਕਦੇ ਹਾਂ। ਇਹ ਮੁਲਕ ਆਪਣੀ ਦੇਸ਼ ਦੀ ਤਰੱਕੀ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ, ਬਸ਼ਰਤੇ ਕਿ ਕਿਉਂਕਿ ਅਸੀਂ, ਮੈਨੂੰ ਮਾਫੀ ਦਿਓ ਜੇ ਤੁਹਾਡੇ ਵਿਊਅਰਸ ਮੈਨੂੰ ਮਾਫੀ ਦੇਣ, ਅਸੀਂ ਲੋਕੀ ਆਪਣੇ ਸਵਾਰਥ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ, ਅਸੀਂ ਭਾਈ ਭਤੀਜੇਵਾਦ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਇਹ ਲੋਕ ਆਪਣੇ ਦੇਸ਼ ਦੀ ਜਿਹੜੀ ਸਭ ਤੋਂ ਪਹਿਲੀ ਜਿਹੜੀ ਉਹਨਾਂ ਦੀ ਪ੍ਰਾਇੋਰਟੀ ਹੁੰਦੀ ਹੈ ਨਾ ਕਿ ਉਹਨਾਂ ਦਾ ਦੇਸ਼ ਕਿਸ ਤਰ੍ਹਾਂ ਤਰੱਕੀ ਕਰ ਸਕਦਾ, ਇਹ ਲੋਕ ਉਸ ਗੱਲ ਨੂੰ ਲੈ ਕੇ ਨਾ ਬੜੇ ਚਿੰਤਾਤੁਰ ਹੁੰਦੇ ਨੇ। ਇਸ ਕਰਕੇ ਉਹਨਾਂ ਨੇ ਦੇਖ ਲਿਆ ਸੀ ਕਿ ਅਸੀਂ ਅਗਰ ਇਕੱਠੇ ਰਹਿੰਦੇ ਹਾਂ ਤਾਂ ਸਾਡਾ ਦੇਸ਼ ਜ਼ਿਆਦਾ ਤਰੱਕੀ ਕਰ ਸਕਦਾ। ਦੇਸ਼ ਜ਼ਿਆਦਾ ਤਰੱਕੀ ਕਰੇਗਾ ਤਾਂ ਅਲਟੀਮੇਟਲੀ ਦੇਸ਼ ਦੇ ਲੋਕ ਜ਼ਿਆਦਾ ਤਰੱਕੀ ਕਰਨਗੇ। ਤਾਂ ਇਸ ਪੱਖੋਂ ਉਹਨਾਂ ਨੇ ਉਸ ਵਕਤ ਵੀ ਸੋਚਿਆ ਸੀ। ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਭਵਿੱਖ ਦੇ ਵਿੱਚ ਸ਼ਾਇਦ, ਆਉਣ ਵਾਲੇ ਨੇੜਲੇ ਭਵਿੱਖ ਦੇ ਵਿੱਚ ਸ਼ਾਇਦ ਟੁਕੜੇ ਨਾ ਹੋਣ। ਲੇਕਿਨ ਜਿਹੜੀ ਸਭ ਤੋਂ ਵਧੀਆ ਗੱਲ ਹੈ ਅਮਰਜੀਤ ਸਿੰਘ ਸਾਹਿਬ ਜੀ, ਉਹ ਮੈਂ ਜ਼ਰੂਰ ਤੁਹਾਡੇ ਵਿਊਅਰਸ ਨਾਲ ਸ਼ੇਅਰ ਕਰਨੀ ਚਾਹਾਂਗਾ, ਕਿਉਂਕਿ ਜਿਸ ਵਕਤ ਰੈਫਰੈਂਡਮ ਹੋਇਆ ਸੀ ਮੈਂ ਇੰਡੀਆ ਸੀ, ਤਾਂ ਮੇਰੇ ਪਾਸ ਉੱਥੇ ਵੀ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀਗਾ ਕਿ ਤੁਸੀਂ ਹਾਂ ਪੱਖੀ ਹੋ ਜਾਂ ਨਾ ਪੱਖੀ, ਯਾਨੀ ਕਿ ਬਾਹਰ ਰਹਿਣਾ ਚਾਹੁੰਦੇ ਹੋ ਜਾਂ ਅੰਦਰ ਰਹਿਣਾ ਚਾਹੁੰਦੇ ਹੋ। ਮੈਂ ਕਿਹਾ ਚਲੋ ਮੈਂ ਬਾਹਰ ਰਹਿਣਾ ਚਾਹੁੰਦਾ ਜਾਂ ਅੰਦਰ ਰਹਿਣਾ ਚਾਹੁੰਦਾ, ਜਾਂ ਬਾਹਰ ਰਹਿ ਕੇ ਸਾਨੂੰ ਫਾਇਦਾ ਜਾਂ ਅੰਦਰ ਰਹਿ ਕੇ ਸਾਨੂੰ ਫਾਇਦਾ, ਇਹ ਬਾਹਰਲੀਆਂ ਗੱਲਾਂ ਨੇ, ਸਾਰੀਆਂ ਗੱਲਾਂ ਛੱਡ ਦਿਓ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਿਸ ਗੱਲ ਦੇ ਲਈ ਮੈਂ ਖੁਸ਼ ਹਾਂ ਕਿ ਘੱਟੋ ਘੱਟ ਇੰਗਲੈਂਡ ਇੱਕ ਐਸਾ ਖਿੱਤਾ ਜਿੱਥੇ ਇੱਥੋਂ ਦੇ ਲੋਕਾਂ ਨੂੰ ਆਪਣੀ ਰਾਏ ਦੇਣ ਦਾ ਹੱਕ ਤਾਂ ਹੈ ਨਾ। ਸਾਨੂੰ ਤਾਂ ਆਪਣੀ ਰਾਏ ਦੇਣ ਦਾ ਵੀ ਹੱਕ ਨਹੀਂ ਹੈ ਕਿਤੇ। ਕੋਈ ਵਕਤ ਉਹ ਸੀ 47 ਦੇ ਵਿੱਚ, ਜਿਸ ਵਕਤ ਹੋਣੀ ਚਾਹੀਦੀ ਸੀ ਰਾਏ ਸ਼ੁਮਾਰੀ, ਉਸ ਵਕਤ ਇਹ ਕਿਹਾ ਗਿਆ ਕਿ ਤੁਸੀਂ ਮੁਸਲਮਾਨਾਂ ਦੇ ਨਾਲ ਰਹਿਣਾ ਚਾਹੁੰਦੇ ਹੋ ਕਿ ਹਿੰਦੂਆਂ ਦੇ ਨਾਲ ਰਹਿਣਾ ਚਾਹੁੰਦੇ ਹੋ। ਅਗਰ ਅਸੀਂ ਕੋਈ ਵੀ ਫੈਸਲਾ ਲੈ ਲੈਂਦੇ, ਜਿਸ ਤਰ੍ਹਾਂ ਅਸੀਂ ਉਸ ਵਕਤ ਫੈਸਲਾ ਲਿਆ ਹਿੰਦੂਆਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਉਹ ਫੈਸਲਾ ਵੀ ਗਲਤ ਸੀ। ਅਗਰ ਅਸੀਂ ਇਹ ਫੈਸਲਾ ਲੈ ਲੈਂਦੇ ਕਿ ਅਸੀਂ ਮੁਸਲਮਾਨਾਂ ਦੇ ਨਾਲ ਰਹਿਣਾ, ਤੇ ਉਹ ਵੀ ਫੈਸਲਾ ਉਸ ਤੋਂ ਵੀ ਬਦਤਰ ਹੋਣਾ ਸੀ, ਉਸ ਤੋਂ ਵੀ ਗਲਤ ਹੋਣਾ ਸੀ। ਕਿਉਂਕਿ ਆਜ਼ਾਦ ਖਿੱਤੇ ਤੋਂ ਬਿਨਾਂ ਤੁਹਾਡੀ ਆਪਣੀ ਕਿਤੇ ਵੀ ਕੋਈ ਹੋਂਦ ਕਾਇਮ ਨਹੀਂ ਹੋ ਸਕਦੀ। ਇਸ ਕਰਕੇ ਜ਼ਾਹਿਰ ਤੌਰ ਉੱਪਰ ਰਾਏ ਸ਼ੁਮਾਰੀ ਦੇ ਵਿੱਚ ਰਾਏ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਆਜ਼ਾਦ ਹੋਣ। ਅਸੀਂ ਤਾਂ ਆਪਣੇ ਦੇਸ਼ ਦੇ ਵਿੱਚ ਆਜ਼ਾਦ ਨਹੀਂ ਹੈ। ਤਾਂ ਮੈਂ ਉੱਥੇ ਵੀ ਇੰਡੀਆ ਦੇ ਵਿੱਚ ਪੱਤਰਕਾਰ ਨੂੰ ਇਹ ਕਿਹਾ ਕਿ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਲੋਕ ਘੱਟੋ ਘੱਟ ਆਪਣੀ ਰਾਏ ਤਾਂ ਰੱਖ ਸਕਦੇ ਨੇ, ਉਹਨਾਂ ਦੀ ਰਾਏ ਦੀ ਘੱਟੋ ਘੱਟ ਕੀਮਤ ਤਾਂ ਹੈ, ਉਹਨਾਂ ਦੀ ਰਾਏ ਦੀ ਘੱਟੋ ਘੱਟ ਵੈਲਿਊ ਤਾਂ ਹੈ। ਕੱਲ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋਇਆ ਸੀ, ਰਾਏ ਤਾਂ ਅਗਲੇ ਨੇ ਰੱਖੀ ਨਾ, ਸਾਨੂੰ ਤਾਂ ਆਪਣੀ ਰਾਏ ਰੱਖਣ ਦਾ ਹੱਕ ਨਹੀਂ। ਇਹਨਾਂ ਲੋਕਾਂ ਨੇ ਆਪਣੀ ਰਾਏ ਰੱਖੀ, ਅਲੱਗ ਰਹਿਣਾ ਜਾਂ ਨਹੀਂ ਅਲੱਗ ਰਹਿਣਾ ਉਹ ਵੱਖਰੀ ਗੱਲ ਹੈ, ਲੇਕਿਨ ਹਰ ਇੱਕ ਦੀ ਆਵਾਜ਼ ਦੀ ਇੱਕ ਵੈਲਿਊ ਤਾਂ ਹੈ ਨਾ। ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਔਰ ਇਹ ਆਜ਼ਾਦ ਹੀ ਲੋਕ ਆਪਣੀ ਸਹੀ ਮਾਇਨੇ ਵਿੱਚ ਰਾਏ ਪੇਸ਼ ਕਰ ਸਕਦੇ ਨੇ। ਅਸੀਂ ਲੋਕ ਪੰਜਾਬ ਦੇ ਵਿੱਚ ਠੀਕ ਹੈ 2020 ਦੇ ਵਿੱਚ ਅਮਰੀਕਾ ਦੀ ਜਿਹੜੀ ਅਸੀਂ ਰੈਫਰੈਂਡਮ ਦੀ ਗੱਲ ਕਰ ਰਹੇ ਹਾਂ, ਸੌਰੀ ਟੂ ਸੇ ਮੈਂ ਥੋੜਾ ਜਿਹਾ ਵਿਸ਼ੇ ਤੋਂ ਲੱਗ ਜਾ ਰਹੀ ਹਾਂ, ਉਹਦੇ ਵਿੱਚ ਵੀ ਮੈਨੂੰ ਕੋਈ ਭੁਲਕਾ ਚੰਗਾ ਨਹੀਂ ਨਜ਼ਰ ਆ ਰਿਹਾ। ਉਹਦੇ ਵਿੱਚ ਵੀ ਕੋਈ ਮੈਨੂੰ ਰਾਏ ਸ਼ੁਮਾਰੀ ਦੇ ਵਿੱਚ ਸਾਡੀ ਰਾਏ ਜਾਂ ਉਸ ਵਕਤ ਕੀ ਹਾਲਾਤ ਹੋਣਗੇ, ਮੈਨੂੰ ਕੋਈ ਮਤਲਬ ਇਸ ਸੌਟ ਆਫ ਬਰੀਕ, ਮੈਨੂੰ ਕੋਈ ਧੁੰਦਲਾ ਜਿਹਾ ਨਜ਼ਰ ਆ ਰਿਹਾ, ਕੋਈ ਮਤਲਬ ਸਾਫ਼ ਇੱਕ ਆਈਨਾ ਨਜ਼ਰ ਨਹੀਂ ਆ ਰਿਹਾ ਇਸ ਪੱਖੋਂ। तो जाहिर तौर पर मैं थोड़ी गल ही ये गल जरूर ले ली है, भावें विषय तो थोड़ी जी हट के है, पर घट्टो घट सानू सिखां नू अपनी इस गल तो घट्टो घट सबक एक लेना चाहिए कि असी किसी तरीके नाल कोई ऐसी जगह एक ऐसा किता बनाई जिथे सानू भी अपनी आजाद राय रखने का हक होवे। जिस एक गल मैं होर करनी चाहांगा वो ये कि इत्थों का यूथ जो है ना, सिख यूथ खास करके वो अलग होके ज्यादा खुश है, क्योंकि मेरा यूथ मेरे ज्यादा वाबस्ता है। तो मैं सारे यूथ को इस सवाल भी पूछा सी, वो कहते जी कि असी अलग होके खूब खुश हाँ, क्योंकि इन फ्यूचर अलग होके ही फायदा है। मतलब जेडे कि असी लोग खास करके वो लोग जिन्होंने माइनॉरिटी कम्युनिटीज कहने हैं। जी जी डॉक्टर साहब तुसीं गल कीती है अपनी राय शुमारी दी, तुसीं सिखां दी गल कीती है, तो जदों असीं सिखां बारे गल करदे हां जिहड़े यूके दे विच वसदे ने, थोड़ा जिहा ब्रीफ दे विच मैनूं इहदा जवाब दिओ कि सिखां दे उत्ते इस रेफरेंडम दा की असर होवेगा? सिखां दे उत्ते जिहड़ा इस रेफरेंडम दा सीधा असर होएगा कि जिहड़े सिख व्यापारी ने ज़ाहिर तौर पर वो इस गल दा शिकार तां होणगे, क्योंकि इस मुल्क दे विच जिहड़े सिख ने ना वो कई जगहों पर बिजनेस दे विच डोमीनेट कर रहे हैं। एक बड़ी चंगी गल है। ਉਹਨਾਂ ਨੂੰ ਜਦੋਂ ਯੂਰਪੀਅਨ ਮੰਡੀ ਖੁੱਲੀ ਸੀ ਤਾਂ ਜ਼ਾਹਿਰ ਤੌਰ ਪਰ ਉਹਨਾਂ ਦੇ ਲਈ ਖਾਸ ਫਾਇਦਾ ਸੀ। तो यूरोपीयन मंडी ਦੇ ਜਾਨੀ ਕਿ ਸੁੰਗੜ ਜਾਣ ਦੇ ਕਾਰਨ, ਸ਼ਾਰਟ ਜਾਂ ਛੋਟਾ ਹੋ ਜਾਣ ਦੇ ਕਾਰਨ ਉਹਨਾਂ ਨੂੰ ਅਲਬੱਤਾ ਫਿਲਹਾਲ ਨੁਕਸਾਨ ਜ਼ਰੂਰ ਹੈ, ਲੇਕਿਨ ਫਿਰ ਵੀ ਜ਼ਾਹਿਰ ਤੌਰ ਪਰ ਤੁਸੀਂ ਜਦੋਂ ਵਪਾਰ ਕਰਦੇ ਹੋ ਤਾਂ ਸਾਰਾ ਸੰਸਾਰ ਤੁਹਾਡੇ ਵਾਸਤੇ ਖਾਸ ਕਰਕੇ ਉਹਨਾਂ ਵਾਸਤੇ ਖੁੱਲਾ ਹੁੰਦਾ ਹੈ ਜਿਹੜੇ ਕਿ ਵਪਾਰੀ ਪੈਮਾਨੇ ਉੱਪਰ ਕਾਫੀ ਉੱਚੀਆਂ ਉਡਾਰੀਆਂ ਭਰਦੇ ਨੇ, ਕਾਫੀ ਉੱਚੀ ਉਡਾਨ ਦੇ ਉੱਤੇ ਪਹੁੰਚ ਚੁੱਕੇ ਹੁੰਦੇ ਨੇ। ਤਾਂ ਜਿਹੜੇ ਇਸ ਵਕਤ ਦੇ ਸਾਡੇ ਇੱਥੋਂ ਦੇ ਸਿੱਖ ਨੇ ਜਿਹੜੇ ਛੋਟੇ ਵਪਾਰੀ ਨੇ
ਹੋ ਸਕਦਾ ਕਿ ਉਹਨਾਂ ਨੂੰ, ਕਿਉਂਕਿ ਜਿਹੜੀਆਂ ਯੂਰਪੀਅਨ ਦੀਆਂ ਮੰਡੀਆਂ ਨੇ, ਇੱਥੋਂ ਦੇ ਜਿਹੜੇ ਮਾਲ ਨੇ ਉੱਥੇ ਜ਼ਿਆਦਾ, ਕਿਉਂਕਿ ਯੂਰਪੀਅਨ ਖਾਸ ਕਰਕੇ ਜਿਹੜੇ ਬਾਜ਼ਾਰ ਮਾਰਕੀਟਾਂ ਲੱਗਦੀਆਂ ਨੇ ਉਹ ਇੱਥੋਂ ਦੇ ਲੋਕਾਂ ਪਾਸੋਂ ਕੱਪੜਾ ਆਦਿ ਰੈਡੀਮੇਡ ਗਾਰਮੈਂਟ ਆਦਿ ਲੈ ਕੇ ਜਾਂਦੇ ਸਨ, ਕਿਉਂਕਿ ਸਮੁੰਦਰ ਦਾ ਰਸਤਾ ਜਿਹੜਾ ਉਹ ਕਾਫੀ ਸ਼ਾਰਟ ਹੈ। ਇਸ ਪੱਖੋਂ ਜਿਹੜੇ ਸਾਡੇ ਕੁਝ ਵਪਾਰੀ ਲੋਕ ਸਨ, ਹੋ ਸਕਦਾ ਕਿ ਉਹਨਾਂ ਨੂੰ ਫਿਲਹਾਲ ਥੋੜਾ ਬਹੁਤਾ ਨੁਕਸਾਨ ਦਾ ਸਾਹਮਣਾ ਕਰਨਾ ਪਵੇ, ਲੇਕਿਨ ਇਨ ਫਿਊਚਰ ਫਿਰ ਵੀ ਮੈਂ ਇਹ ਕਹਾਂਗਾ ਕਿ ਸਭ ਕੁਝ ਠੀਕ ਹੋ ਜਾਏਗਾ, ਕੋਈ ਐਸੀ ਗੱਲ ਹੈ ਨਹੀਂ। ਤੇ ਜੇ ਤੁਸੀਂ ਦੂਸਰੇ ਪੱਖੋਂ ਦੇਖਦੇ ਹੋ ਕਿ ਸਿੱਖਾਂ ਨੂੰ, ਜਿਸ ਤਰ੍ਹਾਂ ਕਿ ਹੁਣ ਸਾਡੀਆਂ ਸਿੱਖਾਂ ਦੀਆਂ ਕੋਈ ਕਾਨਫਰੰਸਿਸ ਹੁੰਦੀਆਂ ਸਨ ਤਾਂ ਯੂਰਪ ਦੇ ਸਿੱਖ ਵੀ ਇਕੱਠੇ ਹੋ ਜਾਂਦੇ ਸਨ। ਖਾਸ ਕਰਕੇ ਵਿਸ਼ੇਸ਼ ਗੱਲ ਇਹ ਹੈ ਕਿ ਜਿਸ ਤਰ੍ਹਾਂ ਹੁਣ ਇੱਕ ਦੇਸ਼ ਹੈ ਜਿਸ ਤਰ੍ਹਾਂ ਆਪਾਂ ਫਰਾਂਸ ਕਹਿੰਦੇ ਹਾਂ, ਇਸ ਦੇ ਵਿੱਚ ਸਿੱਖਾਂ ਨੂੰ ਖਾਸੀਆਂ ਪਾਬੰਦੀਆਂ ਦਾ ਸਾਹਮਣਾ ਉਸ ਵਕਤ ਕਰਨਾ ਪੈਂਦਾ ਹੈ ਜਿਸ ਵਕਤ ਸਿੱਖਾਂ ਦੀ ਦਸਤਾਰ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਸਿੱਖ ਬੱਚੇ ਜਿਹੜੇ ਆ ਆਪਣੇ ਸਕੂਲਾਂ ਦੇ ਵਿੱਚ ਆਪਣੀ ਦਸਤਾਰ ਸਜਾ ਕੇ ਨਹੀਂ ਜਾ ਸਕਦੇ। ਇਸ ਤੋਂ ਇਲਾਵਾ ਜਿਹੜੇ ਡਰਾਈਵਿੰਗ ਲਾਇਸੈਂਸ ਨੇ, ਪਾਸਪੋਰਟ ਨੇ, ਉੱਥੇ ਤੁਸੀਂ ਦਸਤਾਰ ਦੇ ਨਾਲ ਫੋਟੋ ਨਹੀਂ, ਮੈਂ ਕਈ ਪਾਸਪੋਰਟ ਐਸੇ ਦੇਖੇ ਨੇ ਜੂੜੀਆਂ ਦੇ ਨਾਲ ਫੋਟੋ ਖਿਚਾਈ, ਜੂੜੇ ਕੱਢ ਕੇ, ਕਿਉਂਕਿ ਉੱਥੋਂ ਦੇ ਕਾਨੂੰਨ ਦਾ ਫਿਰ ਉਹ ਲੋਕ, ਫਰਾਂਸ ਦੇ ਲੋਕ ਖਾਸ ਕਰਕੇ ਇਸ ਵੱਲੋਂ ਪਰੇਸ਼ਾਨ ਹੋ ਕੇ ਇੱਧਰ ਵੱਲ ਨੂੰ ਆ ਰਹੇ ਸਨ, ਕਿਉਂਕਿ ਯੂਰਪ ਦੇ ਵਿੱਚ ਇਹ ਪੂਰੀ ਤਰ੍ਹਾਂ ਨਾਲ ਖੋਲ੍ਹਿਆ, ਤੁਸੀਂ ਆਪਣੀ ਦਸਤਾਰ ਦੇ ਨਾਲ ਜਿੱਥੇ ਵੀ ਜਾ ਸਕਦੇ ਹੋ। ਇਸ ਪੱਖੋਂ ਮੈਂ ਜ਼ਰੂਰ ਸੋਚਦਾ ਕਿ ਉਹ ਜਿਹੜੇ ਇੱਧਰ ਆ ਰਹੇ ਸਨ ਸਿਰਫ ਆਪਣੀ ਦਸਤਾਰ ਨੂੰ ਬਚਾਉਣ ਦੇ ਵਾਸਤੇ ਫਰਾਂਸ ਦੇ ਵਿੱਚੋਂ, ਉਹਨਾਂ ਲੋਕਾਂ ਦੇ ਲਈ ਇਹ ਜ਼ਰੂਰ ਇੱਕ ਘਾਟੇ ਵਾਲੀ ਜਾਂ ਨਮੋਸ਼ੀ ਵਾਲੀ ਖਬਰ ਹੋਏਗੀ, ਕਿਉਂਕਿ ਕੱਲ੍ਹ ਨੂੰ ਜੋ ਆਉਣਾ, ਕਿਉਂਕਿ ਕੁਝ ਤੇ ਲੋਕ ਆਪਣੇ ਆਪ ਨਾਲ ਸਮਝੌਤਾ ਕਰ ਬੈਠੇ ਨੇ, ਉਹਨਾਂ ਨੇ ਆਪਣੇ ਡਰਾਈਵਿੰਗ ਲਾਇਸੈਂਸ ਦੇ ਉੱਤੇ, ਆਪਣੇ ਪਾਸਪੋਰਟ ਦੇ ਉੱਤੇ ਬਗੈਰ ਦਸਤਾਰ ਦੀਆਂ ਫੋਟੋਆਂ। ਹੁਣ ਉਹਦੇ ਵਿੱਚ ਹੁੰਦਾ ਕੀ ਹੈ ਮਨਜੀਤ ਸਿੰਘ ਜੀ, ਉਹ ਇਹ ਹੁੰਦਾ ਕਿ ਜਿਸ ਵਕਤ ਤੁਸੀਂ ਏਅਰਪੋਰਟ ਤੇ ਜਾਂਦੇ ਹੋ, ਤੁਸੀਂ ਦਸਤਾਰ ਸਜਾਈ ਹੁੰਦੀ ਹੈ, ਤੁਸੀਂ ਆਪਣਾ ਪਾਸਪੋਰਟ ਦਿਖਾਉਂਦੇ ਹੋ, ਉਸ ਪਾਸਪੋਰਟ ਦੇ ਵਿੱਚ ਜਿਹੜੀ ਤੁਹਾਡੀ ਫੋਟੋ ਹੁੰਦੀ ਹੈ ਬਗੈਰ ਦਸਤਾਰ ਦੀ ਹੁੰਦੀ ਹੈ, ਤਾਂ ਫਿਰ ਉਹ ਖਾਸ ਕਰਕੇ ਤੁਹਾਨੂੰ ਏਅਰਪੋਰਟ ਤੇ ਕਹਿੰਦੇ ਜੀ ਦਸਤਾਰ ਉਤਾਰੋ, ਅਸੀਂ ਤੁਹਾਨੂੰ ਪੂਰੇ, ਕਿਉਂਕਿ ਬਾਈ ਲਾਅ ਤੁਸੀਂ ਕਿਸੇ ਹੈਟ ਦੇ ਨਾਲ, ਟੋਪੀ ਦੇ ਨਾਲ ਫੋਟੋ ਖਿਚਵਾ ਕੇ ਆਪਣੇ ਪਾਸਪੋਰਟ ਤੇ ਨਹੀਂ ਲਗਾ ਸਕਦੇ। ਇਹ ਇੰਗਲੈਂਡ ਦੀ ਵੀ ਸ਼ਰਤ ਹੈ, ਪਰ ਇੰਗਲੈਂਡ ਵਾਲਿਆਂ ਨੇ ਦਸਤਾਰ ਦੇ ਉੱਤੇ ਕੋਈ ਪਾਬੰਦੀ ਨਹੀਂ ਲਗਾਈ, ਇਹ ਨਿਸ਼ਾਵਾਸੀ ਹੈ। ਲੇਕਿਨ ਬਾਕੀ ਫਰਾਂਸ ਔਰ ਆਸ-ਪਾਸ ਦੇ ਮੁਲਕਾਂ ਦੇ ਵਿੱਚ ਅੱਜ ਵੀ ਉਸ ਤਰ੍ਹਾਂ ਹੀ ਹੈ ਕਿ ਤੁਸੀਂ ਜਿੱਥੇ ਹੈਟ ਟੋਪੀ ਨਹੀਂ ਪਾ ਸਕਦੇ ਉੱਥੇ ਦਸਤਾਰ ਵੀ ਸਜਾ ਕੇ ਨਹੀਂ ਫੋਟੋ ਖਿਚਾ ਸਕਦੇ, ਤੇ ਫਿਰ ਉਹਨੂੰ ਦਸਤਾਰ ਸਜਾ ਕੇ ਅੱਗੇ ਜਾ ਦਿੱਤਾ ਜਾਂਦਾ ਸੀ। ਇਸ ਕਿਸਮ ਦੀਆਂ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਾਨੂੰ, ਔਰ ਇੱਕ ਸਾਡੀ ਮਿਲ ਕੇ ਲੜਾਈ ਚੱਲ ਰਹੀ ਸੀ। ਸਾਡੀ ਲੜਾਈ ਤਾਂ ਹੁਣ ਵੀ ਮਿਲ ਕੇ ਹੀ ਚੱਲੇਗੀ, ਲੇਕਿਨ ਹੁਣ ਯੂਰਪੀਅਨ ਯੂਨੀਅਨ ਤੋਂ ਇੰਗਲੈਂਡ ਦੇ ਅਲੱਗ ਹੋ ਜਾਣ ਤੋਂ ਬਾਅਦ ਕੀ ਸਥਿਤੀ ਹੋਏਗੀ ਸਿੱਖਾਂ ਦੀ, ਕਿਉਂਕਿ ਸਾਡੇ ਜਿਹੜੇ ਮਸਲੇ ਨੇ ਉਹ ਤੇ ਸਾਡੇ ਸਾਂਝੇ ਮਸਲੇ, ਸਿੱਖਾਂ ਦਾ ਮਸਲਾ ਤੇ ਉੱਥੇ ਹੀ ਰਹੇਗਾ। ਤੋ ਇਸ ਕਰਕੇ ਕਿਸ ਤਰੀਕੇ ਨਾਲ ਇਹਨੂੰ ਸੋਲਵ ਕੀਤਾ ਜਾਏਗਾ ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਕਿਉਂਕਿ ਜਿਹੜਾ ਜੀ ਕੋਈ ਗੱਲ ਹੁੰਦੀ ਸੀ ਝੱਟ ਸਾਰੇ ਯੂਰਪੀਅਨ ਦੇ ਸਿੱਖ ਜਿਹੜੇ ਇਕੱਠੇ ਹੋ ਜਾਂਦੇ ਸਨ, ਕੋਈ ਪਾਸਪੋਰਟ ਦੀ ਲੋੜ ਨਹੀਂ ਸੀ ਹੁੰਦੀ, ਸਿੱਧਾ ਭਾਵੇਂ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਦਿਖਾ ਕੇ ਜਾ ਸਕਦੇ ਸੀ। ਤਾਂ ਹੁਣ ਥੋੜੀ ਜਿਹੀ ਬੰਦਸ਼ਾਂ ਦਾ ਸਾਹਮਣਾ ਤਾਂ ਕਰਨਾ ਪਏਗਾ। ਪਰ ਮੈਂ ਫਿਰ ਇੱਥੇ ਉਹੀ ਗੱਲ ਕਹਾਂਗਾ ਕਿ ਇੱਕ ਟਾਈਮਲੀ ਗੱਲਾਂ ਹੁੰਦੀਆਂ ਨੇ, ਇਹਨਾਂ ਸਾਰੀ ਗੱਲਾਂ ਦੇ ਹੱਲ ਹੋ ਜਾਂਦੇ ਨੇ, ਸਭ ਕੁਝ ਚੰਗੀ ਕਲਾ ਹੋ ਜਾਂਦੀ ਹੈ। ਤੇ ਜੇ ਇਸ ਤੋਂ ਸੋਚਿਆ ਜਾਏ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਜੀ। ਡਾਕਟਰ ਸਾਹਿਬ, ਤੁਸੀਂ ਆਪਣੇ ਵਿਚਾਰ ਦਿੱਤੇ ਇਸ ਮਸਲੇ ਬਾਰੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਜੀ, ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਵਿਊਅਰਸ, ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਵੀ ਇਜਾਜ਼ਤ ਲੈਂਦੇ ਹਾਂ ਜੀ। ਕੱਲ ਨੂੰ ਫਿਰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।